ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਅਖੀਰਲੇ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਪਹਿਲਾਂ 3 ਸੈਗਮੈਂਟਸ ਦੇ ਵਿੱਚ ਗੱਲ ਕੀਤੀ ਹੈ ਓਵਰਆਲ ਭਾਰਤ ਦੇ ਹਵਾਲੇ ਨਾਲ ਵੀ, ਸਿੱਖਾਂ ਦੇ ਹਵਾਲੇ ਨਾਲ ਵੀ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਾਂ ਕੈਨੇਡਾ ਅਤੇ ਇੰਡੀਆ ਦੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਹੈ ਉਸ ਹਵਾਲੇ ਨਾਲ, ਮਤਲਬ ਹੁਣ ਇਹ ਸਾਰੀ ਜਦੋਂ ਅਸੀਂ ਓਵਰਆਲ ਇਹਨੂੰ ਸਿੱਖ ਪਰਸਪੈਕਟਿਵ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਮਤਲਬ ਐਂ ਲੱਗਦਾ ਜਾਂ ਐਂ ਹੈਗਾ ਕਿ ਇਹ ਬੜਾ ਕਰੂਸ਼ੀਅਲ ਟਾਈਮ ਹੈਗਾ। ਅਤੇ ਇਸ ਕਰੂਸ਼ੀਅਲ ਟਾਈਮ ਦੇ ਵਿੱਚ ਬਣਦਾ ਇਹੀ ਹੈ ਵੀ ਭਾਈ ਜਿਹੜੀਆਂ ਔਰਗਨਾਈਜੇਸ਼ਨਜ਼, ਜਥੇਬੰਦੀਆਂ, ਬੰਦੇ ਲੱਗੇ ਹੋਏ ਨੇ, ਕੰਮ ਕਰ ਰਹੇ ਨੇ ਆਪੋ ਆਪਣੇ ਪਿੰਡ ਦੇ ਵਿੱਚ, ਕਿਤੇ ਨਾ ਕਿਤੇ ਉਹਨਾਂ ਦੀ ਕਿਸੇ ਨਾ ਕਿਸੇ ਲੈਵਲ 'ਤੇ, ਜਿਵੇਂ ਤੁਸੀਂ ਵੀ ਜ਼ਿਕਰ ਕਰਦੇ ਹੋ ਵੀ ਕੋਈ ਕੋਆਰਡੀਨੇਸ਼ਨ ਬਣੇ ਅਤੇ ਉਸ ਕਿਸਮ ਦਾ ਕੋਈ ਯਤਨ ਹੋਵੇ ਵੀ ਭਾਈ ਦੁਨੀਆ ਦੇ ਸਾਹਮਣੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੁਸੀਂ ਉਹ ਇੱਕ ਸੁਰਤਾ, ਇੱਕ ਮੁੱਠਤਾ ਦਾ ਇਜ਼ਹਾਰ ਕਰ ਸਕੋ। ਤਾਂ ਉਹਦੇ ਨਾਲ ਹੀ ਫਿਰ ਜੇ ਕੋਈ ਉਸ ਕਿਸਮ ਦੀ ਸਿਚੁਏਸ਼ਨ ਬਣਦੀ ਹੈ ਜਿਹਦੇ ਵਿੱਚੋਂ ਜੇ ਤੁਸੀਂ ਉਹ ਇੱਕ ਕੋਈ ਪਲੈਟਫਾਰਮ ਕ੍ਰੀਏਟ ਕਰ ਸਕੋ ਜਿਹਦੇ ਰਾਹੀਂ ਤੁਸੀਂ ਇਵੈਂਚੁਅਲੀ ਕੋਈ ਰਿਜ਼ਲਟ ਕੱਢ ਸਕੋ। ਸੋ ਉਸ ਹਵਾਲੇ ਨਾਲ ਹੀ ਮੈਂ ਚਾਹੂੰਗਾ ਵੀ ਅਸੀਂ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਉਹ ਕਰੀਏ ਵੀ ਭਾਈ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਜਾਂ ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ ਅਤੇ ਜਿਹਦਾ ਸ਼ਿਕਾਰ ਅਸੀਂ ਵੀ ਇੱਕ ਅਦਾਰਾ TV84 ਆਰਗੇਨਾਈਜੇਸ਼ਨ ਹੋਣ ਦੇ ਨਾਤੇ ਅਸੀਂ ਵੀ ਉਹਦਾ ਸ਼ਿਕਾਰ ਰਹੇ ਹਾਂ ਪਿਛਲੇ ਇਹਨਾਂ 10-12 ਸਾਲਾਂ ਦੇ ਵਿੱਚ। ਕਿਵੇਂ ਸਾਡੀ ਜਿਹੜੀ ਗਰੋਥ ਹੈਗੀ ਹੈ ਉਹਨੂੰ ਰੋਕਿਆ ਗਿਆ, ਪਲੈਟਫਾਰਮਸ ਤੋਂ ਸਾਨੂੰ ਆਉਣ ਤੋਂ ਰੋਕਿਆ ਗਿਆ, ਸੋਸ਼ਲ ਮੀਡੀਆ 'ਤੇ ਸਾਡੀ ਜਿਹੜੀ ਪ੍ਰੈਜ਼ੈਂਸ ਹੈਗੀ ਹੈ ਉਹਨੂੰ ਕਰਬ ਕੀਤਾ ਗਿਆ, ਅਤੇ ਅਸੀਂ ਵੀ ਉਹਦਾ ਸ਼ਿਕਾਰ ਹੈਗੇ ਹਾਂ ਐਜ਼ ਅ ਨੇਸ਼ਨ ਵੀ, ਐਜ਼ ਐਨ ਇੰਡੀਵਿਜੂਅਲ ਵੀ, ਅਤੇ ਐਜ਼ ਐਨ ਆਰਗੇਨਾਈਜੇਸ਼ਨ ਵੀ। ਸੋ ਇਸ ਹਵਾਲੇ ਨਾਲ ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਉਹ ਕਰੋ ਜਾਂ ਸਮਝੀਏ ਕਿ ਭਾਈ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ ਅਤੇ ਕੀ ਯਤਨ ਕੀਤਾ ਜਾ ਸਕਦਾ ਆ ਵੀ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਇਹਨੂੰ ਰੋਕਿਆ ਜਾ ਸਕੇ, ਠੱਲਿਆ ਜਾ ਸਕੇ ਅਤੇ ਇਹਦਾ ਕੋਈ ਕਾਊਂਟਰ ਦਿੱਤਾ ਜਾ ਸਕੇ। ਦੇਖੋ, ਕੈਨੇਡਾ ਦੀ ਜਿਹੜੀ ਫੋਰਨ ਇੰਟਰਫੇਰੈਂਸ ਦੇ ਮੁੱਦੇ 'ਤੇ ਬੜੀ ਡੀਟੇਲ ਇਨਵੈਸਟੀਗੇਟਿਵ ਰਿਪੋਰਟ ਕੈਨੇਡੀਅਨ ਪਾਰਲੀਮੈਂਟ 'ਚ ਵੀ ਪੇਸ਼ ਕੀਤੀ ਗਈ, ਔਰ ਉਸ 'ਚੋਂ ਜਿਹੜਾ ਇੱਕ ਪਾਰਟ ਨਿਕਲਦਾ ਹੈ, ਇੱਕ ਤਾਂ ਅਸੀਂ ਸਿੱਧੇ ਤੌਰ 'ਤੇ ਦੇਖਿਆ ਕਿ ਵੀ ਕਿਵੇਂ ਉਹਨਾਂ ਨੇ ਡਾਇਰੈਕਟ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤਾ। ਹਰਦੀਪ ਸਿੰਘ ਨਿੱਜਰ ਜਾਂ ਸ਼ਰਦੂਲ ਸਿੰਘ, ਸ਼ਾਇਦ ਉਹਨਾਂ ਦਾ ਨਾਮ ਹੈ, ਮੈਂ ਹਮੇਸ਼ਾ ਸੁਖਦੂਲ ਸਿੰਘ, ਉਹਨਾਂ ਦਾ, ਜਾਂ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ। ਪਰ ਉਸ ਰਿਪੋਰਟ 'ਚੋਂ ਵੀ, ਔਰ ਸਾਡੇ ਇੱਕ ਨੌਜਵਾਨ ਬੱਚੇ ਨੇ ਸਾਨੂੰ ਕੁਛ ਜਿਹੜਾ ਕਿ ਵੀ ਇਹ ਜਿਹੜੀ ਅੱਜ ਸ਼ਬਦ ਜੰਗ ਲਫ਼ਜ਼ ਉਹਨੇ ਕਿਹਾ ਕਿ ਇਕੱਲੀ ਵਾਰ ਆਫ ਨੈਰੇਟਿਵ ਨਹੀਂ ਹੈ, ਇਹ ਡੀਪਰ ਈਵਨ ਵਾਰ ਆਫ ਨੈਰੇਟਿਵ ਇੱਕ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਜਾਂ ਅਦਰਵਾਈਜ਼ ਦੇਖਦੇ ਹੋ, ਪਰ ਦੂਸਰਾ ਜਿਵੇਂ ਕਾਨੂੰਨੀ ਤੌਰ 'ਤੇ, ਜਾਂ ਦੂਸਰਾ ਹਿੰਦੂ ਫਾਊਂਡੇਸ਼ਨਜ਼ ਔਰ RSS ਦੇ ਅੱਡ ਜਿਹੜੇ ਆਊਟਫਿਟਸ ਨੇ ਉਹ ਕੀ ਕਰ ਰਹੇ ਨੇ। ਮੈਂ ਉਸ 'ਚੋਂ ਥੋੜ੍ਹਾ ਜਿਹਾ ਐਜ਼ ਸੱਚ ਕਿ ਜਿਹੜੀ ਸਿੱਖਾਂ ਵਿਰੁੱਧ ਭਾਰਤ ਨੇ, ਜਿਸ ਨੂੰ ਤੁਸੀਂ ਵੀ ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਕਿਹਾ, ਉਹਨਾਂ ਨੇ ਕਿਹਾ ਵੀ ਇਹ ਕੁਝ ਨਮੂਨੇ ਨੇ, ਔਰ ਉਹਨਾਂ ਨੇ 3-4 ਉਦਾਹਰਨਾਂ ਦੇ ਨਾਲ ਇੱਕ ਟਰਮ ਕਾਫੀ ਯੂਜ਼ ਹੁੰਦੀ ਹੈ, ਗੈਸ ਲਾਈਟਿੰਗ, ਔਰ ਉਹਦੇ 'ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਮਨੋਵਿਗਿਆਨਕ ਤਕਨੀਕ ਹੈ, ਸਾਈਕੋਲੋਜੀਕਲ, ਜਿੱਥੇ ਕੋਈ ਵਿਅਕਤੀ ਜਾਂ ਗਰੁੱਪ ਦੂਸਰੇ ਵਿਅਕਤੀਆਂ ਨੂੰ ਇਸ ਤਰ੍ਹਾਂ ਉਲਝਾਉਂਦਾ ਹੈ ਕਿ ਉਹ ਸੱਚਾਈ ਨੂੰ ਸਮਝ ਨਹੀਂ ਸਕਦੇ। ਝੂਠੇ ਦੋਸ਼ ਲਗਾ ਕੇ ਜਾਂ ਸੱਚ ਨੂੰ ਤੋੜ ਮਰੋੜ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਉਹਨਾਂ ਦੀ ਆਪਣੀ ਹੀ ਸੋਚ ਗਲਤ ਹੈ। ਜਿਹੜੀ ਸੈਲਫ ਕੰਡੈਮਨੇਸ਼ਨ 'ਚ ਇੱਕ ਵੱਡਾ ਤਬਕਾ, ਜੇ ਐਵੇਂ ਖਾਲਿਸਤਾਨ ਦਾ ਰੌਲਾ ਨਾ ਹੋ, ਜਿਵੇਂ ਪੰਜਾਬ 'ਚ ਵੀ ਤੁਹਾਨੂੰ ਕਹਿਣਗੇ ਜੇ ਉੱਥੇ ਤੁਸੀਂ ਰੌਲਾ ਪਾਉਂਦੇ ਹੋ ਇੱਥੇ 76 ਸਾਨੂੰ ਪੈਂਦੇ ਨੇ, ਇੱਥੇ ਕਹਿਣਗੇ ਕਿਹੜਾ ਜੀ ਨਾਅਰਿਆਂ ਨਾਲ ਕਿਹੜਾ ਬਣ ਜਾਣਾ, ਜਾਂ ਦੂਜਾ ਇਹ ਕਿਹੜਾ ਸਿੱਖ ਤਾਂ ਬਹੁਤ ਵਧੀਆ ਹੋ ਰਿਹਾ, ਬੜਾ ਹੋ ਰਿਹਾ, ਇਹ ਜੋ ਹੋ ਰਿਹਾ ਅਸੀਂ ਸਿੱਖ ਨਹੀਂ ਰਹੇ, ਅਸੀਂ ਸਾਡੇ ਇਹ ਹੈ ਜਿਹੜੀ ਜਿਸ ਨੂੰ ਗੈਸ ਲਾਈਟਿੰਗ ਕਿਹਾ ਜਾਂਦਾ ਹੈ, ਕਿ ਸਾਈਕੋਲੋਜੀਕਲੀ ਉਹ ਪ੍ਰਚਾਰ ਕਰਦੇ ਰਹੋ ਕਿ ਤੁਹਾਨੂੰ ਲੱਗਣ ਲੱਗ ਜਾਏ ਵੀ ਤੁਹਾਡੀ ਆਪਣੀ ਸੋਚ ਹੀ ਗਲਤ ਹੈ, ਔਰ ਫਿਰ ਇਸ ਤਕਨੀਕ ਨਾਲ ਪੀੜਤ ਵਿਅਕਤੀ ਆਪਣੇ ਆਪ 'ਤੇ ਹੀ ਸ਼ੱਕ ਕਰਨ ਲੱਗ ਜਾਂਦੇ ਨੇ। ਔਰ ਇਹਦੇ 'ਚ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਕੋਹਨਾ ਕੋਲੀਸ਼ਨ ਆਫ ਹਿੰਦੂਜ਼ ਇਨ ਨਾਰਥ ਅਮਰੀਕਾ, ਅਤੇ ਹੋਰ ਹਿੰਦੂ ਧਵੀ ਇਹ ਤਕਨੀਕਾਂ ਦੀ ਵਰਤੋਂ ਕਰਕੇ ਆਪਣੀਆਂ ਕਰਤੂਤਾਂ ਤੋਂ ਧਿਆਨ ਹਟਾ ਕੇ ਸਿੱਖਾਂ ਨੂੰ ਹੋਰ ਹੀ ਪਾਸੇ ਉਲਝਾ ਰਹੀਆਂ ਨੇ। ਉਦਾਹਰਣ ਉਹਨਾਂ ਨੇ ਦਿੱਤੀ ਕਿ ਜਿਵੇਂ ਇਹ ਹਿੰਦੂ ਫਾਊਂਡੇਸ਼ਨ ਨੇ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਫਰੀਮਾਉਂਟ ਗੁਰਦੁਆਰਾ ਸਾਹਿਬ ਨੂੰ ਨਸ਼ੇ ਅਤੇ ਹਥਿਆਰਾਂ ਦਾ ਅੱਡਾ ਕਿਹਾ। ਜਦੋਂ ਸਿੱਖਾਂ 'ਚ ਰੋਹ ਪੈਦਾ ਹੋਇਆ ਅਤੇ ਫਿਰ ਉਹਨਾਂ ਨੇ ਇਹ ਕਹਿ ਦਿੱਤਾ ਅਸੀਂ ਇੱਦਾਂ ਤਾਂ ਨਹੀਂ ਸੀ ਕਿਹਾ, ਪਰ ਖਾਲਿਸਤਾਨੀ ਅੱਤਵਾਦੀ ਹੁੰਦੇ ਨੇ ਜੀ। ਇਹ ਤੁਸੀਂ ਇਸ ਦੇ ਉੱਤੇ ਇੱਕ ਵਾਰ ਤਾਂ ਉਹਨਾਂ ਨੇ ਨੈਰੇਟਿਵ ਦੇ ਦਿੱਤਾ, ਤੁਹਾਡੇ ਗੁਰਦੁਆਰਿਆਂ ਨੂੰ ਵੀ ਲਪੇਟ ਲਿਆ। ਜਿਵੇਂ ਸੰਜੇ ਵਰਮਾ ਨੇ ਕੱਲ੍ਹ ਜਿਹੜਾ PTI ਨੂੰ ਇੰਟਰਵਿਊ ਦਿੱਤਾ, ਉਹਨੇ
ਹਿਊਮਨ ਟ੍ਰੈਫਿਕਿੰਗ, ਗਨ ਦੀ ਡੀਲ ਔਰ ਪ੍ਰੋਸਟੀਟਿਊਸ਼ਨ ਔਰ ਕ੍ਰਾਈਮ, ਸਭ ਨੂੰ ਜਿਹੜਾ ਖਾਲਿਸਤਾਨੀਆਂ ਦੇ ਨਾਲ ਜੋੜ ਕੇ ਉਹਨੇ ਕਿਹਾ ਇਟ ਇਜ਼ ਅ ਕ੍ਰਿਮੀਨਲ ਐਂਟਰਪ੍ਰਾਈਜ਼। ਹੁਣ ਇਹ ਜਿਸ ਲੈਵਲ ਦੇ ਉੱਤੇ ਉਹ ਬੰਬਾਰਡ ਕਰਦੇ ਨੇ ਮੀਡੀਆ ਜਾਂ ਸੋਸ਼ਲ ਮੀਡੀਆ ਤੇ, ਸਾਡਾ ਇੱਕ ਤਬਕਾ ਵੀ ਉਹਦਾ ਅਸਰ ਕਬੂਲਦਾ ਹੈ। ਦੂਸਰਾ ਉਹਨਾਂ ਨੇ ਕਿਹਾ ਵੀ ਨੈਰੇਟਿਵ ਵਾਰਫੇਅਰ, ਪਹਿਲਾ ਤਾਂ ਹੈ ਗੈਸ ਲਾਈਟਿੰਗ ਸਾਈਕੋਲੋਜੀਕਲ, ਕਿ ਜਿਹਦੀ ਤੁਹਾਨੂੰ ਉਹਨਾਂ ਨੇ ਫਸਾ ਲਿਆ, ਤੁਸੀਂ ਆਪਣੇ ਆਪ ਨੂੰ ਹੀ ਆਪਣੇ ਹਰ ਗੱਲ ਲਈ ਆਪਣੇ ਆਪ ਨੂੰ ਹੀ ਗੁਨਾਹਗਾਰ ਦੱਸ ਰਹੇ ਹੋ। ਨੈਰੇਟਿਵ ਵਾਰਫੇਅਰ ਹੈ ਨੈਰੇਟਿਵ ਜਾਂ ਬ੍ਰਿਤਾਂਤੀ ਯੁੱਧ ਵਿੱਚ ਕਹਾਣੀਆਂ ਜਾਂ ਅਸਲ ਗੱਲਾਂ ਨੂੰ ਤੋੜ ਮਰੋੜ ਕੇ ਲੋਕਾਂ ਦੀ ਮਾਨਸਿਕਤਾ ਪ੍ਰਭਾਵਿਤ ਕੀਤੀ ਜਾਂਦੀ ਹੈ। ਇਹ ਜੰਗ ਸੱਚ ਅਤੇ ਝੂਠ ਦੇ ਵਿਚਾਲੇ ਹੁੰਦੀ ਹੈ, ਜਿੱਥੇ ਕੁਝ ਲੋਕ ਆਪਣੀ ਸੱਚਾਈ ਨੂੰ ਸੱਚ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਝੂਠੇ ਲੋਕ ਆਪਣੇ ਗੁਨਾਹ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਦਾਹਰਣ ਦੇ ਤੌਰ ਤੇ ਹਿੰਦੂਤਵੀ ਗਰੁੱਪਾਂ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਸਿੱਖਾਂ ਬਾਰੇ ਕਹਾਣੀਆਂ ਬਣਾ ਕੇ ਕਹਿਣਾ ਕਿ ਉਹ ਤੇ ਹਿੰਸਕ ਜਾਂ ਅੱਤਵਾਦੀ ਹਨ, ਜਿਸ ਨਾਲ ਹਿੰਦੂ ਗਰੁੱਪ ਆਪਣੀਆਂ ਘਟੀਆ ਕਾਰਵਾਈਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਕਨੀਕ ਦਾ ਮਕਸਦ ਸਮਾਜ ਵਿੱਚ ਇੱਕ ਖਾਸ ਨਜ਼ਰੀਏ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਇਹਨਾਂ ਦਾ ਨੈਰੇਟਿਵ ਦੇਖੋ, ਹਿੰਦੂ ਇੱਕ ਪੀੜਤ ਧਿਰ ਹਨ। ਹੁਣ ਤੁਸੀਂ ਫਰੀਮਾਉਂਟ ਤੇ ਮੇਅਰ ਤੋਂ ਪ੍ਰੋਕਲਾਮੇਸ਼ਨ ਹਿੰਦੂ ਫੋਬੀਆ, ਇਹ ਟਰਮ ਬੜੀ ਇਹਨਾਂ ਨੇ ਸ਼ੁਰੂ ਕਰਵਾ ਲਈ ਕਿ ਜੀ ਜਿਵੇਂ ਈਵਨ UN 'ਚ ਵੀ ਰੌਲਾ ਪਾਇਆ ਜਦੋਂ ਇਸਲਾਮੋਫੋਬੀਆ ਟਰਮ ਦਾ ਆਇਆ ਕਿ ਇਹਦੇ ਤੇ ਮਤਾ ਕੀਤਾ, ਉਹਨੇ ਕਿਹਾ ਜੀ ਹਿੰਦੂ ਫੋਬੀਆ। ਔਰ ਉਹ ਇਹ ਹੈ ਕਿ ਹਿੰਦੂ ਇੱਕ ਪੀੜਤ ਧਿਰ ਨੇ। ਸਿੱਖਾਂ ਨੇ ਪੰਜਾਬ 'ਚ ਹਜ਼ਾਰਾਂ ਹਿੰਦੂਆਂ ਨੂੰ ਮਾਰ ਦਿੱਤਾ। ਦੇਖੋ ਭਾਰਤ ਦਾ ਜਹਾਜ਼ ਉਡਾ ਦਿੱਤਾ। ਇਹ ਅੱਤਵਾਦੀ ਨੇ, ਇਹ ਇਜ਼ਰਾਈਲ ਵਿਰੋਧੀ ਹਮਾਸ ਤੇ ਹਿਜ਼ਬੁੱਲਾ ਨਾਲ ਰਲੇ ਹੋਏ ਨੇ। ਤੁਸੀਂ ਨੈਰੇਟਿਵ ਹੀ ਦੇਣਾ, ਉਹ ਤੁਸੀਂ ਦੇ ਹੀ ਜਾਓ। ਤੀਸਰਾ ਉਹਨਾਂ ਨੇ ਕਿਹਾ ਵੀ ਕਾਨੂੰਨੀ ਯੁੱਧ, ਲਾਅ ਵਾਰਫੇਅਰ ਔਰ ਲਾਅਫੇਅਰ, ਕਾਨੂੰਨੀ ਯੁੱਧ ਵਿੱਚ ਕਾਨੂੰਨ ਦਾ ਦੁਰਉਪਯੋਗ ਕਰਕੇ ਕਿਸੇ ਵਿਅਕਤੀ ਜਾਂ ਨਸਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੀਗਲ ਆਸਪੈਕਟ, ਕਾਨੂੰਨੀ ਮਸਲਿਆਂ ਅਤੇ ਮੁਕੱਦਮਿਆਂ ਦੀ ਵਰਤੋਂ ਕਰਕੇ ਵਿਅਕਤੀਆਂ ਨੂੰ ਡਰਾਇਆ ਜਾਂਦਾ ਹੈ, ਉਹਨਾਂ ਖਿਲਾਫ ਝੂਠੇ ਦੋਸ਼ ਲਗਾ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ। ਜਿਵੇਂ ਹਿੰਦੂ ਅਮਰੀਕਨ ਫਾਊਂਡੇਸ਼ਨ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰਨ ਲਈ ਕਾਨੂੰਨੀ ਪ੍ਰਣਾਲੀ ਨੂੰ ਆਪਣੇ ਹੱਕ ਵਿੱਚ ਵਰਤਦਾ ਹੈ। ਇਹ ਇੱਕ ਢੰਗ ਹੈ ਜਿੱਥੇ ਕਾਨੂੰਨ ਦੀ ਵਰਤੋਂ ਉਸ ਦੇ ਮੂਲ ਉਦੇਸ਼ਾਂ ਤੋਂ ਉਲਟ ਕਰਕੇ ਆਪਣੇ ਵਿਰੋਧੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਉਹਨਾਂ ਨੇ ਦੋ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਹਿੰਦੂਤਵੀ ਵਿਰੋਧੀ ਲੋਕ ਜਿਨ੍ਹਾਂ ਵਿੱਚ ਹੋਰ ਮੂਲ ਦੇ ਅਮਰੀਕਨ ਪ੍ਰੋਫੈਸਰ ਜਾਂ ਮਨੁੱਖੀ ਅਧਿਕਾਰ ਸੰਗਠਨ ਜਿਨ੍ਹਾਂ ਨੂੰ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਝੂਠੇ ਕੇਸਾਂ ਵਿੱਚ ਕਈ ਸਾਲ ਉਲਝਾਈ ਰੱਖਿਆ ਗਿਆ। ਇਹ ਵੀ ਸਾਹਮਣੇ ਆਇਆ ਕਿ ਭਾਈ ਜੇ ਉਹਨਾਂ ਨੇ ਹਿੰਦੂਤਵਾ ਨੂੰ ਨਾਜ਼ੀ ਤਰਜ਼ ਦੀ ਕਿਹਾ ਤੇ ਇਹਨਾਂ ਨੇ ਮੁਕੱਦਮੇ ਕਿ ਜੀ ਇਹ ਤਾਂ ਹਿੰਦੂ ਫੋਬੀ ਹੈ, ਇਹ ਤਾਂ ਫਿਰ ਨਿਕਲੇ ਭਾਵੇਂ ਕੁਛ ਨਾ, ਤੁਸੀਂ ਉਲਝਾ ਲਿਆ, ਆਵਾਜ਼ ਬੰਦ ਕਰ। ਦੂਜੀ ਉਦਾਹਰਨ ਉਹਨਾਂ ਨੇ ਦਿੱਤੀ ਕਿ ਅਮਰੀਕਾ ਦੇ ਕਾਨੂੰਨ ਘਾੜਿਆਂ ਨੂੰ ਇਸ ਗੱਲ ਤੇ ਰਾਜ਼ੀ ਕਰ ਲੈਣਾ ਕਿ ਭਾਰਤੀ TNR ਦੇ ਵਿਰੁੱਧ ਕਾਨੂੰਨ ਬਣਾਉਣ ਨਾਲ ਹਿੰਦੂਆਂ ਨੂੰ ਖਤਰਾ ਹੋ ਜਾਏਗਾ। ਠੀਕ ਇਸੇ ਤਰ੍ਹਾਂ ਹਿੰਦੂ ਤਵੀਆਂ ਨੇ ਕੈਲੀਫੋਰਨੀਆ ਵਿੱਚ ਕੀਤਾ। ਹੁਣ ਜੇ ਬੀਬੀ ਬੈਂਸ ਨੇ ਲੈਜਿਸਲੇਸ਼ਨ ਪਾਸ ਕਰਾ ਲਿਆ, ਗਵਰਨਰ ਤੋਂ ਵੀਟੋ ਕਰਾਤਾ, ਉਹਨਾਂ ਨੇ ਕਿਹਾ ਜੀ ਇਹ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਾਅ ਬਣ ਗਿਆ, ਇਹ ਤਾਂ ਹਿੰਦੂ ਫੋਬੀਆ ਹੈ, ਪਹਿਲਾਂ ਹੀ ਹਿੰਦੂਆਂ ਦੇ ਖਿਲਾਫ ਹੇਟ ਕ੍ਰਾਈਮ ਨੇ। ਔਰ ਦੂਸਰਾ ਫਾਈਨਲ ਉਹਨਾਂ ਨੇ ਦਿੱਤਾ ਹੈ ਕਿ ਵੈਪਨਾਈਜੇਸ਼ਨ ਆਫ ਲਾਅ ਐਨਫੋਰਸਮੈਂਟ, ਕਾਨੂੰਨ ਪ੍ਰਣਾਲੀ ਦੀ ਹਥਿਆਰਬੰਦੀ। ਉਹਨਾਂ ਕਿਹਾ ਵੀ ਇਸ ਤਰ੍ਹਾਂ ਦੀ ਹਥਿਆਰਬੰਦੀ ਦਾ ਮਤਲਬ ਹੈ ਕਾਨੂੰਨੀ ਅਦਾਰੇ ਜਾਂ ਕਾਨੂੰਨੀ ਪ੍ਰਣਾਲੀ ਦਾ ਇਸਤੇਮਾਲ ਲੋਕਾਂ ਜਾਂ ਨਸਲ ਦੇ ਵਿਰੁੱਧ ਕੀਤਾ ਜਾਏ। ਇਸ ਤਰ੍ਹਾਂ ਦੀ ਹਥਿਆਰਬੰਦੀ ਦਾ ਮਤਲਬ ਹੈ ਕਾਨੂੰਨੀ ਭਾਰਤ ਦੀ ਇੰਟੈਲੀਜੈਂਸ ਦੇ ਏਜੰਟ ਅਕਸਰ ਸਿੱਖ ਸ਼ਖਸੀਅਤਾਂ 'ਤੇ ਹਮਲੇ ਕਰਦੇ ਰਹਿੰਦੇ ਹਨ। ਠੀਕ ਉਸ ਸਮੇਂ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਹੋਰ ਗਰੁੱਪ ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਨੂੰ ਗਲਤ ਜਾਣਕਾਰੀ ਦਿੰਦੇ ਹਨ ਤਾਂ ਜੋ ਸਿੱਖਾਂ ਨੂੰ ਹੀ ਹੋਰ ਖਤਰਾ ਮੰਨਣ ਲੱਗ ਜਾਣ। ਕਾਨੂੰਨੀ ਪ੍ਰਣਾਲੀ ਪੀੜਤਾਂ ਨੂੰ ਨਿਆਂ ਦੇਣ ਦੀ ਥਾਂ ਉਲਟ ਪੀੜਤ ਧਿਰ ਦਾ ਨੁਕਸਾਨ ਪਹੁੰਚਾਉਣ ਲਈ ਵਰਤੀ ਜਾਂਦੀ ਹੈ। ਜਿਸ ਕਿਸਮ ਦਾ ਉਹ ਬੰਬਾਰਡ ਕਰਦੇ ਨੇ ਸਾਰਾ, ਉਹਨਾਂ ਨੇ ਇਹਦੀਆਂ ਉਦਾਹਰਣ ਦਿੱਤੀ ਕਿ ਅਮਰੀਕਨ ਪੁਲਿਸ ਅਤੇ ਸਰਕਾਰੀ ਵਕੀਲਾਂ ਨੂੰ ਇਹ ਸਿੱਧ ਕਰ ਦੇਣਾ ਕਿ ਸਿੱਖ ਭਾਰਤੀ TNR ਦੀ ਪੀੜਤ ਧਿਰ ਨਹੀਂ ਹਨ, ਸਗੋਂ ਇਹ ਤਾਂ ਅੱਤਵਾਦੀ ਹਨ, ਤਾਂ ਜੋ ਅਮਰੀਕਨ ਪੁਲਿਸ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਹੋ ਰਹੇ ਸ਼ਿਕਾਰ ਦੀ ਪਰਵਾਹ ਨਾ ਕਰੇ। ਔਰ ਇਹ ਲਗਾਤਾਰ ਡੈਲੀਗੇਸ਼ਨ ਲੈ ਕੇ ਮਿਲਦੇ ਨੇ। ਈਵਨ ਜਸਟਿਸ ਡਿਪਾਰਟਮੈਂਟ ਦੇ ਇੱਕ ਡੈਲੀਗੇਸ਼ਨ ਜਿਨ੍ਹਾਂ ਨੇ ਤਾਂ ਆਪਣੇ ਵੱਲੋਂ ਖੁੱਲ੍ਹੇ ਤੌਰ 'ਤੇ ਇਹਨਾਂ ਨਾਲ ਮੀਟਿੰਗ ਕੀਤੀ, ਲੇਕਿਨ ਇਹਨਾਂ ਨੇ ਐਸੀ ਮਿਸਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਔਰ ਖੁਦ ਮੀਡੀਆ ਦੇ ਵਿੱਚ ਬਿਲਕੁਲ ਡਿਫਰੈਂਟ ਕਹਾਣੀ ਛਪਵਾਈ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੀਆਂ ਸਾਰੀਆਂ ਟੈਕਨੀਕਸ ਇੰਡੀਆ ਵਰਤ ਰਿਹਾ ਹੈ ਔਰ ਇਹ
ਫਾਈਨਲ ਲਾਈਨ ਬੜੀ ਜਿਹੜੀ ਹੈ ਉਹ ਯੂਜ਼ਫੁਲ ਹੈ ਜੀ। ਇਹ ਸਾਰੀਆਂ ਤਕਨੀਕਾਂ ਰੂਸ ਵੱਲੋਂ ਵਰਤ ਕੇ ਅੱਧੀ ਤੋਂ ਵੱਧ ਦੁਨੀਆ ਤੇ ਜ਼ੁਲਮ ਕੀਤਾ ਗਿਆ। ਜੋ ਕਮਿਊਨਿਸਟ ਕਰ ਰਹੇ ਸੀ ਇਹੀ ਟੈਕਨੀਕ ਸੀ, ਅੱਡ ਤਰੀਕਿਆਂ ਦੇ ਨਾਲ। ਹੁਣ ਭਾਰਤੀ ਏਜੰਸੀਆਂ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਕੋਹਨਾ ਰਾਹੀਂ ਇਹ ਦਾਅ ਪੇਚ ਅਮਰੀਕਾ ਤੇ ਕੈਨੇਡਾ ਵਿੱਚ ਵਸਦੇ ਸਿੱਖਾਂ ਖਿਲਾਫ ਵਰਤੇ ਜਾ ਰਹੇ ਹਨ। ਇਹ ਜ਼ਰੂਰੀ ਹੈ ਕਿਉਂਕਿ ਅਸੀਂ ਰਿਪੀਟਡਲੀ ਇਹ ਗੱਲ ਕਹਿ ਰਹੇ ਹਾਂ ਵੀ ਇਹ ਗੱਲ ਇਕੱਲੀ ਸੋਸ਼ਲ ਮੀਡੀਆ ਤੱਕ ਨਹੀਂ ਹੈ, ਇਹਨਾਂ ਦੀ ਲੌਬੀ ਕਿਸ ਲੈਵਲ ਤੇ। ਔਰ ਮੈਂ ਕਨਕਲੂਜਨ 'ਚ ਜਿਹੜਾ ਤੁਹਾਡਾ ਸਵਾਲ ਸੀ ਕਿ ਵੀ ਜੀ ਕੀ ਕਰਨ ਦੀ ਲੋੜ ਹੈ, ਅਸੀਂ ਸਮਝਦੇ ਹਾਂ ਜਿਵੇਂ ਅਸੀਂ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਸੈਲੀਬ੍ਰੇਟ ਕੀਤਾ ਹੈ ਕਿ ਕਿਵੇਂ ਅਮਰੀਕਾ ਦੀਆਂ ਹਿਊਮਨ ਰਾਈਟਸ, ਹਿਊਮਨ ਡਿਵੈਲਪਮੈਂਟ, ਪੋਲੀਟੀਕਲ, ਰਿਲੀਜੀਅਸ ਆਰਗੇਨਾਈਜੇਸ਼ਨਸ ਇੱਕ ਪਲੇਟਫਾਰਮ ਤੇ ਆਈਆਂ ਔਰ ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਅੱਜ ਵੈਲਾਡੇਹੋ ਔਰ ਜਿਮ ਰੋਸਟਾ ਨੇ ਜਿਹੜਾ 3 ਹੋਰ ਕਾਂਗਰਸਮੈਨਾਂ ਦੀ ਹਮਾਇਤ ਨਾਲ US ਕਾਂਗਰਸ ਦੇ ਵਿੱਚ ਲਿਆਂਦਾ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਅਸੀਂ ਇੱਕ ਅੰਬਰੇਲਾ ਥੱਲੇ ਕੰਮ ਕਰ ਸਕਦੇ ਹਾਂ। ਵਰਲਡ ਸਿੱਖ ਪਾਰਲੀਮੈਂਟ ਇੱਕ ਉਹ ਅੰਬਰੇਲਾ ਵਾਂਗ ਜਿਸ ਨੂੰ ਬੇਸ਼ੱਕ ਜਿਹੜਾ ਅਜੇ ਰਿੜਨ ਦੀ ਹਾਲਤ 'ਚ ਹੀ ਹੈ ਉਸਨੇ ਖਲੋਣਾ ਤੁਰਨਾ, ਉਹ ਇੱਕ ਪਲੇਟਫਾਰਮ ਬਣ ਸਕਦਾ ਹੈ ਜਿਹਦੇ ਥੱਲੇ ਜਿਹੜਾ ਹੈ ਉਹ ਕਲੈਕਟੀਵਿਟੀ ਦੇ ਨਾਲ ਅਸੀਂ ਕੁਛ ਨਾ ਕੁਛ ਇੱਕ ਉਸ ਕਿਸਮ ਦਾ ਸੈਟਅਪ ਅੱਗੇ ਤੋਰ ਸਕਦੇ ਹਾਂ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਜਿਹਦੇ 'ਚ ਉਹਨਾਂ ਨੇ 3-4 ਮੁਲਕਾਂ ਦੀਆਂ ਫੈਡਰੇਸ਼ਨ ਦਾ ਇੱਕ ਪਲੇਟਫਾਰਮ ਦਿੱਤਾ ਹੈ ਜੀ। ਉਹਨਾਂ ਨੇ ਵੀ ਇਹ ਸਾਰੇ ਮੌਕੇ ਦੇ ਉੱਤੇ ਜਿਹੜਾ ਆਪਣਾ ਖਾਲਿਸਤਾਨ ਦੀ ਗੱਲ ਵਰਲਡ ਸਿੱਖ ਪਾਰਲੀਮੈਂਟ ਨੇ ਕੱਲ ਅਸੀਂ ਡਿਸਕਸ ਕੀਤਾ ਸੀ, ਇਹ ਸਾਰੇ ਪਲੇਟਫਾਰਮ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ, ਜਿਵੇਂ ਮੈਂ ਕਿਹਾ ਵੀ ਪਲੇਟਫਾਰਮ ਦਾ ਮਤਲਬ ਕੋਈ ਐਸਾ ਮੰਜਾ ਬਣਾਉਣਾ ਨਹੀਂ ਹੈ ਜਿੱਥੇ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ ਹੈ, ਲੇਕਿਨ ਇੱਕ ਅੰਡਰਸਟੈਂਡਿੰਗ ਪੈਦਾ ਕਰਨ ਦੇ ਲਈ ਤਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਅੱਡ ਹਕੂਮਤਾਂ ਨੇ ਤੁਹਾਡੇ ਨਾਲ ਰਾਬਤੇ ਕਰਨੇ ਨੇ ਤੇ ਅਸੀਂ ਫਿਰ ਉਸੇ ਤਰ੍ਹਾਂ ਦਾ ਜੋ 47 ਦੇ ਦੌਰ ਦੀ ਕਨਫਿਊਜ਼ਨ ਸੀ ਉਸ ਕਿਸਮ ਦਾ ਸ਼ਿਕਾਰ ਨਾ ਹੋਈਏ। ਸੋ ਇਹ ਜਿਹੜਾ ਜਿਵੇਂ ਅੱਜ ਟੁਗੈਦਰਨੈਸ ਦੇ ਨਾਲ ਇਸ ਰੈਜ਼ੋਲੂਸ਼ਨ ਨੂੰ ਐਂਡੋਰਸ ਕੀਤਾ ਗਿਆ ਹੈ, ਇਹੀ ਅਪਰੋਚ ਸਾਡੀ ਆਉਣ ਵਾਲੇ ਪੀਰੀਅਡ 'ਚ ਜਿਹੜੀ ਹੈ ਉਹ ਅੱਡ ਇਸ਼ੂਜ਼ ਦੇ ਉੱਤੇ ਜਿਹਦੇ 'ਚ ਵਖਰੇਵੇਂ ਵੀ ਹੋ ਸਕਦੇ ਨੇ, ਪਰ ਪੋਲੀਟੀਕਲੀ ਸਾਡਾ ਇਹੀ ਫੋਕਸ ਹੈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਡਾਕਟਰ ਸਾਹਿਬ ਬਿਲਕੁਲ। ਤੋਂ ਜਾਂਦੇ ਜਾਂਦੇ ਸਾਡੇ ਜਿਹੜੇ ਦਰਸ਼ਕ ਜੁੜੇ ਹੋਏ ਆ ਸਾਡੇ ਨਾਲ ਉਹਨਾਂ ਦੇ ਮੈਸੇजेस ਵੀ ਉਹ ਕਰ ਲਈਏ ਜੀ। ਸੋਹਨ ਮਹੀਲ ਜੀ ਲਿਖਦੇ ਆ, ਫਤਿਹ ਸਾਂਝੀ ਕਰਦੇ ਆ। ਇੰਦਰਜੀਤ ਸਿੰਘ ਮਾਹਿਲ, ਇੰਦਰਜੀਤ ਸਿੰਘ ਸੰਧੂ, ਆਰ ਜਵੰਦਾ, ਸਟੇ ਸੇਫ ਦੀ ID ਤੋਂ ਦਵਿੰਦਰ ਸੰਧੂ, ਅਮਰਜੀਤ ਸਿੰਘ ਸੈਣੀ ਤੇ ਸਤਨਾਮ ਸਿੰਘ ਢਿੱਲੋਂ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਪੁਰਗਲ ਪਿੰਕ ਦੀ ID ਤੋਂ ਲਿਖਦੇ ਆ, ਵਾਈ ਪੰਜਾਬੀਜ਼ ਇਨ ਕੈਨੇਡਾ ਹੈਵ ਨੋ ਸੇ ਔਨ ਜੈਨੋਸਾਈਡ ਆਫ ਪੰਜਾਬੀ ਕਮਿਊਨਿਟੀ। ਦੇਖੋ ਆਲਰੇਡੀ ਓਨਟਾਰੀਓ ਲੈਜਿਸਲੇਸ਼ਨ ਨੇ ਪਾਸ ਕੀਤਾ ਹੈ, ਆਲਰੇਡੀ ਫੈਡਰਲ ਲੈਵਲ ਦੇ ਉੱਤੇ ਜਗਮੀਤ ਸਿੰਘ ਮੂਵ ਕਰ ਰਹੇ ਨੇ। ਹੋਪਫੁਲੀ ਜੋ ਹਾਲਾਤ ਬਣਦੇ ਜਾ ਰਹੇ ਨੇ ਇਹ ਪਾਸ ਕਰਾਉਣਾ ਕੈਨੇਡਾ 'ਚ ਸਭ ਤੋਂ ਜ਼ਿਆਦਾ ਸੌਖਾ ਹੋਏਗਾ ਜੀ। ਤੇ ਸਟੇ ਸੇਫ ਦੀ ID ਤੋਂ ਮੈਸੇਜ ਉਹਨਾਂ ਨੇ ਲਿਖਿਆ ਆ, ਕਮੈਂਟ ਪਾਇਆ, ਖਾਲਿਸਤਾਨ ਵਾਜ਼ ਇਨ ਇਟਸ ਜ਼ੀਨਤ ਡਿਊਰਿੰਗ ਦ ਰੈਵੋਲੂਸ਼ਨ, ਦ ਮੂਵਮੈਂਟ ਹੈਡ ਰਿਟਰਡ ਬਿਕਾਜ਼ ਸਿਸਟਮੈਟਿਕ ਸ਼ੇਕਡਾਊਨ but also lost appeal. Today it's revitalized actively and now growing. Now it's time to act. ਸਟੇ ਸੇਫ 'ਚ ਤੁਸੀਂ ਬਿਲਕੁਲ ਠੀਕ ਕਿਹਾ। ਉਹ ਪਹਿਲਾ ਫੇਜ਼ ਸਾਡਾ ਮੂਵਮੈਂਟ ਦਾ 84 ਤੋਂ 94-95 ਤੱਕ, ਪਰ ਜਦੋਂ ਇੱਕ ਸਟੇਟ ਦੇ ਨਾਲ ਤੁਸੀਂ ਟਕਰਾ ਰਹੇ ਹੋ, ਇੰਟਰਨੈਸ਼ਨਲੀ ਤੁਹਾਡੀ ਕੋਈ ਬਾਂਹ ਨਾ ਫੜੇ, ਛੋਟੀ ਜਿਹੀ ਕਮਿਊਨਿਟੀ 'ਚੋਂ 1.5 ਲੱਖ ਤੁਹਾਡਾ ਬੱਚਾ ਮਾਰ ਦਿੱਤਾ ਜਾਏ, ਪੰਜਾਬ ਨੂੰ ਬਿਲਕੁਲ ਇੱਕ ਜਿਹੜਾ ਉਹ ਕਬਰਸਤਾਨ ਬਣਾ ਦਿੱਤਾ ਜਾਏ ਔਰ ਫਿਰ ਡਰੱਗਸ ਲਿਆਂਦੀਆਂ ਜਾਣ। ਸੋ ਇੱਕ ਛੋਟੀ ਜਿਹੀ ਕਮਿਊਨਿਟੀ ਉਸ ਫੇਜ਼ ਨੂੰ ਅਸੀਂ 10 ਸਾਲ ਬਹਾਦਰੀ ਦੇ ਨਾਲ ਫੇਸ ਕੀਤਾ ਹੈ ਔਰ ਠੀਕ ਹੈ, ਗੱਲ ਮੁੱਕੀ ਨਹੀਂ। ਰਾਦਰ ਅੱਜ ਇੱਕ ਇੰਟਰਨੈਸ਼ਨਲ ਮੂਵਮੈਂਟ ਬਣ ਕੇ ਖੜੀ ਹੈ ਔਰ ਰੱਬ ਨੇ ਚਾਹਿਆ ਤੇ ਬਹੁਤ ਜਲਦੀ ਦੁਨੀਆ ਦੇ 193 ਮੁਲਕਾਂ ਦੇ ਨਾਲ 194ਵਾਂ ਮੁਲਕ ਖਾਲਿਸਤਾਨ ਵੀ ਹੋਂਦ ਦੇ ਵਿੱਚ ਆਏਗਾ ਜੀ ਡਾਕਟਰ ਸਾਹਿਬ। ਤੇ ਫਿਰ ਬਸਰਾ 4759 ਦੀ ID ਤੋਂ ਫਤਿਹ ਸਾਂਝੀ ਕਰਦੇ ਆ, ਲਖਵਿੰਦਰ ਸਿੰਘ ਔਲਖ, ਜਸਕੀਰਤ ਸਿੰਘ,
ਸਾਰੇ ਫਤਿਹ ਸਾਂਝੀ ਕਰਦੇ ਆ। ਸਤਨਾਮ ਸਿੰਘ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਕੀਰਤ ਸਿੰਘ ਫਤਿਹ ਸਾਂਝੀ ਕਰਦਿਆਂ ਲਿਖਦੇ ਆ ਵੀ ਵਾਹਿਗੁਰੂ ਜੀ ਤੁਹਾਡੀ ਸਭ ਦੀ ਚੜ੍ਹਦੀ ਕਲਾ ਕਰਨ। ਧੰਨਵਾਦ ਜਸਕੀਰਤ ਸਿੰਘ ਜੀ। ਤੇ ਸਟੇ ਸੇਫ ਦੁਬਾਰਾ ਲਿਖਦੇ ਆ, ਕਹਿੰਦੇ ਆ ਵਾਟ ਆਰ ਦ ਰੋਡ ਬਲੌਕਸ ਐਂਡ blind spots of the cause and where can the movement be mobilized? There is a large support base right now. The plan has been described and we are striking for the cause. We are sticking to the cause. People are ready to work, play their role together. Hire the number of people on the plot. One risks being leaked. We know India listens. ਤੁਸੀਂ ਠੀਕ ਕਿਹਾ, ਇਸ ਵੇਲੇ ਇੱਕ ਮੋਬਿਲਾਈਜੇਸ਼ਨ ਵੀ ਹੈ ਔਰ ਮੈਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੈ ਕਿ ਅਲਟੀਮੇਟਲੀ ਲੀਡ ਰੋਲ ਡਾਇਸਪੋਰਾ ਸਿੱਖਾਂ ਨੇ ਪਲੇ ਕਰਨਾ। ਔਰ ਇਸ ਵੇਲੇ ਕੈਨੇਡਾ, ਅਮਰੀਕਾ ਸਮੇਤ 5 ਆਈਜ਼ ਕੰਟਰੀਜ਼ ਦਾ ਸਿੱਖਾਂ ਪ੍ਰਤੀ ਸਿੰਪਥੀ ਵਾਲਾ ਐਟੀਟਿਊਡ ਔਰ ਸਿੱਖ ਡਾਇਸਪੋਰਾ ਦੇ ਵਿੱਚ ਇੱਕ ਪੂਰੀ ਅਵੇਕਨਿੰਗ ਇਹ ਦੱਸਦੀ ਹੈ ਕਿ ਭਾਈ ਅਸੀਂ ਆਪਣੀ ਮੰਜ਼ਿਲ ਦੇ ਠੀਕ ਰਸਤੇ ਦੇ ਉੱਤੇ ਵੱਧ ਰਹੇ ਹਾਂ ਅੱਗੇ ਜੀ। ਤੇ ਸੱਤ ਢਾਲੀਵਾਲ ਫਤਿਹ ਸਾਂਝੀ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। I am watching your every show from UK, Dr. Saab. I am feeling bad that I missed the opportunity to meet you while you were here in UK. Stay blessed. ਸਤ ਧਾਲੀਵਾਲ ਜੀ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਹੁਣ ਤੱਕ ਵੀ ਕਾਲਾਂ UK ਤੋਂ ਕਰ ਸਾਡੇ ਇਟਲੀ ਤੋਂ ਇੱਕ ਵੀਰ ਦੀ ਯੂਰਪ ਦੇ ਬਾਕੀ ਮੁਲਕਾਂ 'ਚੋਂ ਆ ਰਹੀਆਂ ਨੇ। ਜ਼ਾਹਰ ਹੈ ਮਹਾਰਾਜ ਨੇ ਚਾਹਿਆ ਜਦੋਂ ਵੀ ਸਾਡਾ ਫੇਰ ਇੱਧਰ ਦਾ ਫੇਰਾ ਲੱਗਾ ਤੇ ਤੁਹਾਡੇ ਸਭ ਦੇ ਦੀਦਾਰ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡੀਆਂ ਸ਼ੁਭ ਕਾਮਨਾਵਾਂ ਲਈ। ਸਤਨਾਮ ਸਿੰਘ ਫਤਿਹ ਸਾਂਝੀ ਕਰਦੇ ਆ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਰਿਸ਼ੀ ਭਾਰਦਵਾਜ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਭਾਈ, your comment yesterday on the reasons of drug epidemic among the Sikh youth was revealing. It showed frustration. It is due to living in exile. ਭਾਰਦਵਾਜ ਜੀ, ਵੈਸੇ ਇਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਨਹੀਂ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਰਾ ਇਹਨੂੰ ਕਰੈਕਟ ਕਰ ਲਓ, ਤੁਸੀਂ ਫਤਿਹ ਬੁਲਾਉਂਦੇ ਹੋ ਚੰਗਾ ਲੱਗਦਾ। ਔਰ ਵੈਸੇ ਪਤਾ ਨਹੀਂ ਇਹ ਤੁਹਾਨੂੰ ਰਿਵੀਲਿੰਗ ਵੀ ਲੱਗੇ ਤੇ ਜਿਹੜੇ ਨੇ ਉਹ ਫਰਸਟ੍ਰੇਸ਼ਨ ਵੀ ਦਿਖਾਈ। ਤੁਹਾਡੀ ਫਰਸਟ੍ਰੇਸ਼ਨ ਹੋ ਸਕਦੀ ਹੈ, ਸਾਨੂੰ ਇਹ ਬਿਲਕੁਲ ਕਲੀਅਰ ਹੈ ਕਿ ਇਹ ਜਿਹੜੀ ਸਬਸਟੈਂਸ ਅਬਿਊਜ਼, ਡਰੱਗ ਵਾਰਫੇਅਰ, ਇਹ ਫਿਜ਼ੀਕਲ ਜੈਨੋਸਾਈਡ ਤੋਂ ਇੱਕਦਮ ਬਾਅਦ ਇੰਡੀਅਨ ਏਜੰਸੀਆਂ ਨੇ, ਭਾਰਤ ਦੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਹੋਏ ਆਕਾ ਨੇ ਤੁਹਾਡੇ, ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਔਰ ਅੱਜ ਵੀ ਉਸੇ ਫਾਰਮ 'ਚ ਜਾਰੀ ਹੈ। ਔਰ ਇਹ ਜਿਹੜਾ ਸਾਡੀ ਆਜ਼ਾਦੀ ਔਰ ਜਿਵੇਂ ਮੈਂ ਕਿਹਾ ਸੀ ਕਿ ਮਨੀਪੁਰ ਜਿੱਥੇ ਫਰੀडम ਮੂਵਮੈਂਟ ਸੀ ਉੱਥੇ ਸਭ ਤੋਂ ਜ਼ਿਆਦਾ ਡਰੱਗਸ ਪੰਜਾਬ ਔਰ ਇਸ ਵੇਲੇ ਕਸ਼ਮੀਰ ਦੇ ਵਿੱਚ ਵੀ ਇਹ ਡਰੱਗ ਵੈਪਨ ਜਿਹੜਾ ਹੈ ਇਹ ਤੁਹਾਡੀਆਂ ਏਜੰਸੀਆਂ ਉੱਥੇ ਯੂਜ਼ ਕਰ ਰਹੀਆਂ ਨੇ ਜੀ। ਤੇ ਨਾਲ ਲਿਖਦੇ ਆ ਸਟੇ ਸੇਫ ਦੁਬਾਰਾ, ਇੰਡੀਆ regime tried the divide and rule strategy as we are the joints, they are the core, but we aimed at their center of gravity and their reputation took a big hit. ਬਿਲਕੁਲ ਤੁਸੀਂ ਠੀਕ ਆਬਜ਼ਰਵ ਕੀਤਾ। ਤੇ ਅੱਗੇ ਫਿਰ ਜਿਹੜੇ ਰਾਜਨਪ੍ਰੀਤ ਸਿੰਘ ਜੀ ਹੈਗੇ ਆ ਤੇ ਹੈਕਰ 3.0 ਦੀ ਆਈਡੀ ਦੇ ਉੱਤੋਂ ਸਾਡੇ ਨਾਲ ਫਤਿਹ ਸਾਂਝੀ ਕੀਤੀ ਆ, ਉਹਨਾਂ ਨੇ ਨਾਲ ਹੀ ਨਾਲ ਅਵਤਾਰ ਸਿੰਘ, ਜਸਬੀਰ ਸਿੰਘ ਫਤਿਹ ਸਾਂਝੀ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਣਬੀਰ ਸਿੰਘ ਫਤਿਹ ਸਾਂਝੀ ਕਰਦਿਆਂ ਲਿਖਦੇ ਆ, ਡਾਕਟਰ ਸਾਹਿਬ ਹੁਣ ਤਾਂ ਪੰਜਾਬ ਵਿੱਚ ਵੀ ਰੈਫਰੈਂਡਮ ਹੋਣਾ ਚਾਹੀਦਾ ਹੈ, ਅਸੀਂ ਵੇਟ ਕਰ ਰਹੇ ਹਾਂ ਜੀ, ਇੱਥੇ ਰੈਫਰੈਂਡਮ ਕਦੋਂ ਹੋਵੇਗਾ? ਰਣਬੀਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਅਜੇ ਡਾਇਸਪੋਰਾ ਦੇ ਵਿੱਚ ਚੱਲ ਰਿਹਾ ਹੈ, ਨਿਊਜ਼ੀਲੈਂਡ 'ਚ ਹੋਣ ਜਾ ਰਿਹਾ ਨਵੰਬਰ 'ਚ ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਵੀ UN ਦੀ ਸੁਪਰਵਿਜ਼ਨ ਦੇ ਥੱਲੇ ਕਰਵਾਉਣ ਪੰਜਾਬ 'ਚ। ਆਉਣ ਵਾਲੇ ਪੀਰੀਅਡ 'ਚ ਜਦੋਂ ਡਾਇਸਪੋਰਾ 'ਚ ਇਹ ਪ੍ਰੋਸੈਸ ਮੁਕੰਮਲ ਹੋਏਗੀ ਤਾਂ ਜ਼ਾਹਰ ਹੈ ਫਿਰ ਅਲਟੀਮੇਟਲੀ ਪੰਜਾਬ ਦੀ ਧਰਤੀ ਦੇ ਉੱਤੇ ਇਹ ਜ਼ਰੂਰ ਹੋਏਗਾ। ਤੇ ਚੌਧਰੀ ਦਸਤਗੀਰ ਗੁੱਜਰ ਲਿਖਦੇ ਆ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਕ੍ਰਿਟੀਕਲ ਕੰਡੀਸ਼ਨ ਹੈ ਵਰਲਡ ਵਾਈਡ। ਸਿੱਖ ਕੌਮ ਅਗਰ ਅੱਜ ਕੁਝ ਨਾ ਕਰ ਸਕੀ ਫਿਰ ਸ਼ਾਇਦ ਮੁਸ਼ਕਲ ਹੋ ਜਾਵੇ। ਮੈਂ ਰੱਬ ਅੱਗੇ ਦੁਆ ਕਰਦਾ ਹਾਂ ਪੰਜਾਬ ਨੂੰ ਬੁਰੇ ਵਕਤ ਤੋਂ ਬਚਾਵੇ। ਚੌਧਰੀ ਦਸਤਗੀਰ ਜੀ, ਬਹੁਤ ਸ਼ੁਕਰੀਆ। ਗੁਰਜਰ ਤੁਹਾਡੇ ਨਾਂ ਨੂੰ ਮੈਂ ਦੇਖਿਆ, ਤੁਸੀਂ ਸਾਨੂੰ ਲਿਖਿਆ, ਬਹੁਤ ਚੰਗੀ ਗੱਲ ਹੈ। ਤੁਸੀਂ ਠੀਕ ਸੋਚਦੇ ਹੋ। ਇਸ ਵੇਲੇ ਦੁਨੀਆ ਦੇ ਹਾਲਾਤ ਗਜ਼ਾ ਹੋਏ, ਲਬਨਾਨ ਹੋਏ, ਵੈਸਟ ਬੈਂਕ ਹੋਏ ਔਰ ਈਵਨ ਯੂਕਰੇਨ ਹੋਏ
ਔਰ ਈਵਨ ਅਫਰੀਕਾ ਦੇ ਵਿੱਚ ਵੀ ਉਹ ਇਹਨਾਂ ਦੀਆਂ ਘਰੇਲੂ ਖਾਨਾ ਜੰਗੀਆਂ ਸਾਡੇ ਖਿੱਤੇ ਦੇ ਵਿੱਚ ਜੋ ਕੁਝ ਕਸ਼ਮੀਰ 'ਚ ਚੱਲ ਰਿਹਾ ਹੈ, ਪੰਜਾਬ 'ਚ ਚੱਲ ਰਿਹਾ ਹੈ, ਮਨੀਪੁਰ 'ਚ ਚੱਲ ਰਿਹਾ, ਸੋ ਅਸੀਂ ਦੁਆ ਹੀ ਕਰ ਸਕਦੇ ਹਾਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਸਾਰੇ 'ਚੋਂ ਇੱਕ ਮੌਕਾ ਸਿੱਖ ਕੌਮ ਦੇ ਲਈ ਬਹੁਤ ਜਲਦੀ ਜਿਹੜਾ ਉਹ ਆਉਣ ਵਾਲਾ ਹੈ। ਸਾਡੇ ਕਸ਼ਮੀਰੀ ਭਰਾ ਵੀ ਆਜ਼ਾਦ ਹੋਣਗੇ, ਨਾਗਾਲੈਂਡ ਵੀ ਆਜ਼ਾਦ ਹੋਏਗਾ, ਔਰ ਇਹ ਅਸੀਂ ਦੁਆ ਕਰਦੇ ਹਾਂ ਕਿ ਇਹ ਸਭ ਨੂੰ ਆਜ਼ਾਦੀ ਰੱਬ ਨਸੀਬ ਕਰੇ। ਜੀ, ਐਮ ਕੌਰ ਫਤਿਹ ਸਾਂਝੀ ਕਰਦੇ ਆ ਤੇ ਨਾਲ ਹੀ ਕਹਿੰਦੇ ਆ ਵੀ ਖਾਲਿਸਤਾਨ ਸਾਨੂੰ ਅੱਜ ਮਿਲੇ ਜਾਂ ਕੱਲ੍ਹ ਮਿਲੇਗਾ ਜ਼ਰੂਰ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸਤਬਚਨ ਸਿੰਘ ਲਿਖਦੇ ਆ, ਬਾਬਾ ਗੁਰੂ ਨਾਨਕ ਜੀ clearly said to his Sikhs to follow way of equality of proven good human beings without regards to gender, richness, qualifications, color, creed, not to respect evils and liars। ਬਿਲਕੁਲ ਠੀਕ ਕਿਹਾ ਸੁਖਚਰਨ ਸਿੰਘ ਜੀ ਤੁਸੀਂ। ਹਾਂਜੀ। ते अशफाक उल्ला जी लिखते हैं, इंडिया में मुस्लिम्स और सिखों के साथ ज़्यादती हो रही है, इंडिया से आज़ादी ज़रूरी है। ਬਿਲਕੁਲ ਠੀਕ, ਪਰ ਇਹ ਹੈ ਵੀ ਜਿਨ੍ਹਾਂ ਦੇ ਨਾਲ ਜ਼ਿਆਦਤੀ ਹੁੰਦੀ ਹੈ ਉਹਨਾਂ ਨੂੰ ਖੜਨਾ ਪੈਂਦਾ ਹੈ। ਇਸ ਗੱਲ ਦਾ ਅਫਸੋਸ ਹੈ ਕਿ ਕਸ਼ਮੀਰੀ ਮੁਸਲਮਾਨ ਤਾਂ ਲੜ ਰਹੇ ਬਹਾਦਰੀ ਦੇ ਨਾਲ, ਲੇਕਿਨ ਬਾਕੀ ਜਿਹੜੇ 20 ਕਰੋੜ ਨੇ ਉਹਨਾਂ ਨੇ ਹਿੰਦੂਆਂ ਦੀ ਗੁਲਾਮੀ ਕਬੂਲ ਲਈ ਲੱਗਦੀ। ਉਹਨਾਂ 'ਚ ਨਾ ਤੁਹਾਨੂੰ ਕੋਈ ਪੋਲੀਟੀਕਲ ਮੋਮੈਂਟਮ ਨਜ਼ਰ ਆਉਂਦੀ ਹੈ, ਨਾ ਉਹਨਾਂ ਦੇ ਕੋਈ ਸੋਸ਼ਲ ਲੈਵਲ ਦੇ ਉੱਤੇ ਕੋਈ ਰਿਬੈਲੀਅਨ ਨਜ਼ਰ ਆਉਂਦਾ। ਤੇ ਨਾਲ ਫਿਰ ਸਾਡੇ ਨਿਹੰਗ ਸਿੰਘ ਦੀ ਆਈਡੀ ਤੋਂ ਸਾਨੂੰ ਲਿਖਦੇ ਆ, ਗ੍ਰੇਟ ਜੌਬ, ਗ੍ਰੇਟ ਇਨਫੋਰਮੇਸ਼ਨ, ਆਲਵੇਜ਼ ਗ੍ਰੇਟ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਦੀ ਆਈਡੀ ਤੋਂ ਲਿਖਿਆ, ਜਿਸ ਚਾਈਨਾ ਨੇ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ, ਜਿੱਦਾਂ ਤੁਸੀਂ ਨਹੀਂ ਆਉਂਦੇ, ਕੱਲ ਤੁਸੀਂ ਨਹੀਂ ਆਏ, ਸਾਨੂੰ ਤੁਹਾਡਾ ਫਿਕਰ ਹੁੰਦਾ ਜਿਵੇਂ ਤੁਸੀਂ ਸਾਡਾ ਫਿਕਰ ਕਰਦੇ ਹੋ ਜੀ। ਤੇ ਸਿੰਘ ਸਾਹਿਬ ਦੀ ਆਈਡੀ ਤੋਂ ਲਿਖਦੇ ਆ, ਜਿਸ ਚਾਈਨਾ ਨੇ ਸਾਡੇ ਫੌਜੀ ਹਿੰਦੀ ਚੀਨੇ ਭਾਈ ਭਾਈ ਕਹਿ ਕੇ ਸਬ ਸਟੈਬ ਨਾਈਫ ਇਨ ਬੈਕ, ਟੁਡੇ ਮੋਦੀ ਸਟੈਂਡ ਵਿਦ them, ਇੰਡੀਅਨ ਪੀਪਲ ਥਿੰਕ ਅਬਾਊਟ ਦੈਟ। ਇਹ ਬੇਸ਼ਰਮ ਬੇਹਿਆ ਨੇ, ਇਹਨਾਂ ਨੂੰ ਕੀ ਫਰਕ ਪੈਂਦਾ, ਮੋਦੀ ਹੋਏ ਜਾਂ RSS ਦੇ ਨਾਗਪੁਰ ਵਾਲੇ ਸਾਰੇ ਹੀ ਹੋਣ। ਤੇ ਕਮਲਜੀਤ ਸਿੰਘ ਲਿਖਦੇ ਆ, enemy is coming on now at a very lower level to fight and may come in even lower level. Now they said Punjab's rice sample has failed। ਹਾਂ, ਇੱਕ ਖਬਰ ਜਿਹੜੀ ਹੈ ਕਿ ਜੀ ਪੰਜਾਬ ਦੇ ਖਾਸ ਤੌਰ ਤੇ ਮਾਨਸਾ ਸੰਗਰੂਰ ਬੈਲਟ ਚੋਂ ਜਿਹੜੇ, ਕਿਉਂਕਿ ਝੋਨਾ ਪਿਆ ਹੈ, ਕੁਝ ਚੁੱਕ ਨਹੀਂ ਰਹੇ, ਉਹ ਕਹਿ ਰਹੇ ਨੇ ਜੀ ਉਹ UP ਦੀ ਫਲਾਣੀ ਲੈਬੋਰਟਰੀ ਨੇ ਟੈਸਟ ਕੀਤਾ ਹੈ, ਇਹ ਤਾਂ ਐਨੀਮਲਸ ਦੇ ਵੀ ਵਰਥ ਈਟਿੰਗ ਨਹੀਂ ਹੈ। ਹੁਣ ਇਹ ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਇਵੇਂ ਕੀਤਾ ਸੀ ਬਾਸਮਤੀ ਚਾਵਲ ਨੂੰ ਲੈ ਕੇ, ਉਦੋਂ ਵੀ ਇੱਕਦਮ ਜਿਹੜੀ ਹੈ ਮਾਰਕੀਟ ਦੇ ਵਿੱਚ ਪੰਜਾਬੀ ਰਾਈਸ ਦੀ ਡਿਮਾਂਡ ਘਟ ਗਈ ਸੀ, ਇੰਟਰਨੈਸ਼ਨਲ ਐਕਸਪੋਰਟ ਦੇ ਵਿੱਚ ਵੀ ਇਹੀ ਕੰਮ ਇਹ ਹੁਣ ਕਰਨ ਜਾ ਰਹੇ ਨੇ। ਤੇ ਸਿੰਘ ਗਰਚਾ ਫਤਿਹ ਸਾਂਝੀ ਕਰਦੇ ਆ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਸਿੰਘ ਵਿਰਕ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਵੜੈਚ, ਕੁਲਦੀਪ ਕੌਰ ਤੇ ਕੁਲਵਿੰਦਰ ਸਿੰਘ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਾਲ ਜਗਤਾਰ ਸਿੰਘ ਲਿਖਦੇ ਆ, ਡਾਕਟਰ ਸਾਹਿਬ ਅੱਜ ਵੀ ਕੁਝ ਮੋਤਬਰ ਫਰੀਮੌਂਟ ਇਲੈਕਸ਼ਨ 'ਚ ਹਿੰਦੂ ਮੈਂਬਰਾਂ ਦੀ ਸਪੋਰਟ ਕਰ ਰਹੇ ਹਨ, ਸਾਡੇ ਲੋਕ ਨਹੀਂ ਸੁਧਰ ਸਕਦੇ। ਡਾਕਟਰ ਸਾਹਿਬ, ਸਾਰੀਆਂ ਜਥੇਬੰਦੀਆਂ ਨੂੰ SFJ ਦੀ ਸਪੋਰਟ ਕਰਨੀ ਚਾਹੀਦੀ ਹੈ। ਹਾਂ, ਬਿਲਕੁਲ ਠੀਕ। ਅਸੀਂ ਪਹਿਲੇ ਦਿਨ ਤੋਂ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕਰਦੇ, ਔਰ ਅੱਜ ਵੀ ਇੱਕ ਵੀਰ ਦੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਅਸੀਂ ਤਾਂ ਇਹ ਸਾਡਾ ਬਿਲਕੁਲ ਕਲੀਅਰ ਇਸ ਦੇ ਉੱਤੇ ਸਟੈਂਡ ਹੈ ਕਿ ਭਾਈ ਜਿਹੜਾ ਪੰਥਕ ਏਜੰਡੇ ਦੇ ਉੱਤੇ ਕੰਮ ਕਰਦਾ, ਭਾਵੇਂ ਉਹਦੇ ਨਾਲ ਸਾਡੀ ਹੋਰ ਮਾਮਲਿਆਂ 'ਚ ਨਾ ਵੀ ਸਹਿਮਤੀ ਹੋਏ, ਅਸੀਂ ਮੁਕੰਮਲ ਹਮਾਇਤ ਅਨਕੰਡੀਸ਼ਨਲ ਜਿਹੜੀ ਹੈ ਉਹਨਾਂ ਨੂੰ ਅਸੀਂ ਦਿੰਦੇ ਹਾਂ ਜੀ। ਜੀ ਡਾਕਟਰ ਸਾਹਿਬ, ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਅੱਜ ਦਾ ਸਾਡਾ ਸੱਚੋ ਸੱਚ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਅੱਜ ਅਸੀਂ ਹਫਤੇ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋ ਹੁਣ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਮੈਂ ਬੇਨਤੀ ਕਰਦਾ ਕਿ ਤੁਹਾਡੀ ਸਪੋਰਟ ਦੀ, ਸਹਾਇਤਾ ਦੀ ਵੀ ਸਾਨੂੰ ਲੋੜ ਹੈ। ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਸਾਨੂੰ ਚੈੱਕ ਰਾਹੀਂ ਵੀ ਤੁਸੀਂ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਾਂ ਜਿਹੜਾ ਸਕਰੀਨ ਦੇ ਉੱਤੇ ਤੁਹਾਡੇ ਫ਼ੋਨ ਨੰਬਰ ਆ ਰਿਹਾ ਹੈ, ਇਸ
ਨੰਬਰ ਰਾਹੀਂ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ WhatsApp ਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਸੇਜ ਜਾਂ ਕਾਲ ਰਾਹੀਂ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਜ਼ਿਆਦਾ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।